ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 2 ਜੁਲਾਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 3 ਜੁਲਾਈ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਕੋਸ਼ਿਸ਼ है कि ईरानी सुप्रीम लीडर दे सोग मगरों अमरीका ईरान नूं एक बारी फिर गलबात दी टेबल ते बिठाइए। पाकिस्तानी फॉरेन ऑफिस दा सरकारी बयान। जी बिल्कुल, पाकिस्तानी फॉरेन ऑफिस ने सरकारी पद्धर ते आख्या है और नाल उन्होंने ये भी आख्या है कि दोहा कतर दे विच कल पाकिस्तान और कतर दे जिहड़े जिम्मेदार ने उन्होंने अमरीका और ईरानी ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਨਾਲ ਰਾਬਤੇ ਕੀਤੇ ਔਰ ਇਹ ਰਾਬਤੇ ਨੇ ਜਿਹੜੇ ਇਹ ਰਾਤ ਤੋਂ ਸ਼ੁਰੂ ਹੋਏ ਔਰ ਦਿਨ ਮੁੱਕਣ ਤੱਕ ਚੱਲਦੇ ਰਹੇ। ਇਹ ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਔਰ ਉਹਨਾਂ ਨੇ ਆਖਿਆ ਹੈ ਕਿ ਅਮਰੀਕਾ ਔਰ ਈਰਾਨ ਜੰਗਬੰਦੀ ਸਮਝੌਤਾ ਕਰਨ ਵਾਸਤੇ ਪਾਕਿਸਤਾਨ ਪਹਿਲਾਂ ਵੀ ਕਿਰਦਾਰ ਅਦਾ ਕਰਦਾ ਆਇਆ ਆ, ਹੁਣ ਵੀ ਅਸੀਂ ਕਿਰਦਾਰ ਆ ਜਿਹੜਾ ਉਹ ਅਦਾ ਕਰਦੇ ਰਹਾਂਗੇ। ਔਰ ਇਸ ਮਾਮਲੇ ਦੇ ਉੱਤੇ ਮਾਮਲੇ ਥੋੜੇ ਜਿਹੇ ਅੱਗੇ ਵਧੇ ਨੇ। ਜਿਹੜੀ ਪਹਿਲਾਂ ਦੋਵੇਂ ਮੁਲਕਾਂ ਦੇ ਪ੍ਰਧਾਨ ਜਾਂ ਆਲਾ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੀ ਬੈਠਕ ਹੋਈ ਸੀਗੀ ਉਹਦੇ ਸਿਰ ਤੇ ਹੀ ਇਹ ਮਾਮਲੇ ਨੇ ਜਿਹੜੇ ਇਹ ਅੱਗੇ ਰਿੜੇ ਨੇ ਔਰ ਠੀਕ ਪਾਸੇ ਨੂੰ ਜਾ ਰਹੇ ਨੇ। ਪਾਕਿਸਤਾਨ ਇਹ ਚਾਹੁੰਦਾ ਹੈ ਕਿ ਛੇਤੀ ਤੋਂ ਛੇਤੀ ਅਗਲੀ ਤਾਰੀਖ ਹੈ ਜਿਹੜੀ ਉਹ ਦੇ ਦਿੱਤੀ ਜਾਏ ਔਰ ਦੋਵੇਂ ਮੁਲਕਾਂ ਦੇ ਜ਼ਿੰਮੇਦਾਰ ਨੇ ਜਿਹੜੇ ਉਹ ਬਹਿ ਕੇ ਕੋਈ ਗੱਲਬਾਤ ਆ ਜਿਹੜੀ ਅੱਗੇ ਟੋਰਨੀ ਆ ਕਮ ਸ ਕਮ ਗੱਲ ਸਿਰੇ ਲੱਗਣ ਵਾਲੇ ਪਾਸੇ ਨੂੰ ਆ ਜਿਹੜਾ ਉਹ ਤੁਰੇ। ਨਾਲ ਹੀ ਉਹਨਾਂ ਨੇ ਫਿਰ ਆਖਿਆ ਕਿ ਈਰਾਨੀ ਸੁਪਰੀਮ ਲੀਡਰ ਦੀ ਅਮਰੀਕੀ ਔਰ ਇਸਰਾਈਲੀ ਹਮਲਿਆਂ ਦੇ ਵਿੱਚ ਹਲਾਕਤ ਤੋਂ ਬਾਅਦ ਹੁਣ ਕਿਉਂਕਿ ਉੱਥੇ ਸੋਗ ਆ, ਉੱਥੇ ਉਹਨੂੰ ਦਫਨਾਉਣਾ ਹੈ, ਉਹਦੇ ਵਾਸਤੇ ਸਰਕਾਰੀ ਪੱਧਰ ਤੇ ਐਲਾਨ ਕਰ ਦਿੱਤਾ ਗਿਆ ਹੈ। ਇਸ ਕਰਕੇ ਜਦੋਂ ਇਹ ਸੋਗ ਮੁੱਕੇਗਾ ਤੇ ਸਾਡੀ ਕੋਸ਼ਿਸ਼ ਹੈ ਕਿ ਇਸ ਤੋਂ ਫੌਰਨ ਬਾਅਦ ਦੀ ਕੋਈ ਤਾਰੀਖ ਹੈ ਜਿਹੜੀ ਉਹ ਮਿੱਥ ਕੇ ਦੋਵੇਂ ਮੁਲਕਾਂ ਦੀ ਸਲਾਹ ਦੇ ਨਾਲ ਜ਼ਿੰਮੇਦਾਰਾਂ ਨੂੰ ਬਿਠਾ ਕੇ ਤੇ ਅਗਲਾ ਦੌਰਾ ਜਿਹੜਾ ਉਹ ਕਰਵਾਇਆ ਜਾਏ। ਹਾਲੈਂਡ ਤੇ ਵੈਨਜ਼ੂਏਲਾ ਦੀਆਂ 2 ਕੁੜੀਆਂ ਪਾਕਿਸਤਾਨ ਚ ਅਗਵਾ। ਕੁੜੀਆਂ ਦੀ ਰਿਹਾਈ ਮਗਰੋਂ ਸਖਤ ਬਿਆਨ। ਵੱਡੀ ਸ਼ਖਸੀਅਤ ਦੇ ਰਿਸ਼ਤੇਦਾਰ ਦੇ ਮੁਲਵਿਸ ਹੋਣ ਦੀਆਂ ਵੀ ਇਤਲਾਹਾਂ ਨੇ। ਕੀ ਜਾਣਕਾਰੀ ਜੀ? ਲਾਹੌਰ ਪੁਲਿਸ ਨੂੰ ਕਾਲ ਆਈ ਹਾਲੈਂਡ ਤੋਂ, ਪੁਲਿਸ ਹੈਲਪਲਾਈਨ ਤੇ 15 ਆ ਜਿਹੜੀ ਉਹਦੇ ਤੇ ਉਹਨਾਂ ਨੇ ਦੱਸਿਆ ਕਿ ਜੀ ਮੇਰੀ ਕੁੜੀ ਤਾਂ ਪਾਕਿਸਤਾਨ ਆਈ ਹੈ, ਉਹ ਇਹਦਾ ਅਗਵਾ ਹੋ ਗਈ ਹੈ, ਹੁਣ ਉਹਦਾ ਤਵਾਨ ਆ ਜਿਹੜਾ ਉਹ ਮੇਰੇ ਕੋਲੋਂ ਮੰਗਿਆ ਜਾ ਰਿਹਾ ਹੈ ਔਰ ਇਹ ਮਸਲੇ ਮਸਾਇਲ ਨੇ ਜਿਹੜੇ ਉਹ ਬਣੇ। ਜਦੋਂ ਉਹ ਕੁੜੀ ਦਾ ਸਾਰਾ ਡਾਟਾ ਲਿਆ ਗਿਆ ਤੇ ਪਤਾ ਲੱਗਾ ਕਿ ਉਹ ਕੱਲੀ ਨਹੀਂ, ਉਹਦੇ ਨਾਲ ਉਹਦੀ ਵੈਨਜ਼ੂਏਲਾ ਦੀ ਇੱਕ ਹੋਰ ਸਹੇਲੀ ਹੈ ਜਿਹੜੀ ਉਹ ਵੀ ਆਈ ਸੀ। ਜਵਾਨ ਕੁੜੀਆਂ ਸਨ। ਫਿਰ ਇਸ ਤੋਂ ਬਾਅਦ ਇਹਨਾਂ ਦੇ ਵੀਜ਼ੇ ਕਿੰਨੇ ਲਵਾਏ, ਕਿੱਦਾਂ ਕੀਤੇ, ਕਹਿੰਦੇ ਨੇ ਕਿ 2 ਤੋਂ 3 ਘੰਟਿਆਂ ਦੀ ਕਾਰਵਾਈ ਹੋਈ। ਲਾਹੌਰ ਦਾ ਇਲਾਕਾ ਹੈ ਡਿਫੈਂਸ ਹਾਊਸਿੰਗ ਸੁਸਾਇਟੀ ਜਾਂ ਅਥਾਰਟੀ, ਉੱਥੋਂ ਇਹਨਾਂ ਦੋਵਾਂ ਨੂੰ ਬਰਾਮਦ ਕਰ ਲਿਆ ਗਿਆ। ਬਰਾਮਦਗੀ ਤੋਂ ਬਾਅਦ ਜਦੋਂ ਬਿਆਨ ਲੈ ਗਏ ਤੇ ਪਤਾ ਲੱਗਾ ਕਿ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨ ਦੇ ਫਾਰਨ ਮਿਨਿਸਟਰ ਇਸਾਕ ਡਾਰ ਹੋਣੇ ਨੇ ਜਿਹੜੇ ਉਹਨਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਮੁਹੰਮਦ ਅਲੀ ਰਜ਼ਾ ਡਾਰ, ਇਹ ਇਸ ਸਾਰੇ ਮਾਮਲੇ ਦੀ ਜੜ ਨਿਕਲਿਆ ਹੈ। 4 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਤਾ ਲੱਗਾ ਕਿ ਇੱਕ ਫਲੈਟ ਤੇ ਟ੍ਰਾਂਜ਼ਿਟ ਫਲੈਟ ਸੀਗੀ ਕਿਤੇ ਦੁਬਈ ਰੁਕਿਆ, ਉੱਥੇ ਇਸ ਬੀਬੀ ਦੇ ਨਾਲ ਜਿਹੜੀ ਹਾਲੈਂਡ ਦੀ ਹੈ ਇਹਦੇ ਨਾਲ ਮੁਲਾਕਾਤ ਹੋਈ, ਦੋਸਤੀ ਹੋ ਗਈ, ਨੰਬਰ ਐਕਸਚੇਂਜ ਹੋਏ, ਹੈਲੋ ਹਾਏ ਹੁੰਦੀ ਰਹੀ। ਉਸ ਤੋਂ ਬਾਅਦ ਉਹਨੂੰ ਪਾਕਿਸਤਾਨ ਸੱਦਿਆ ਗਿਆ, ਦਾਵਤ ਦਿੱਤੀ ਗਈ, ਉਹ ਪਾਕਿਸਤਾਨ ਆਉਣ ਲਈ ਤਿਆਰ ਹੋਈ। ਨਾਲ ਉਹਨੇ ਆਖਿਆ ਮੇਰੀ ਇੱਕ ਸਹੇਲੀ ਵੀ ਆਏਗੀ। ਉਹਨਾਂ ਦੇ ਵੀਜ਼ੇ ਲਵਾਏ ਗਏ, ਬੀਇੰਗ ਹੋਸਟ ਪਾਕਿਸਤਾਨ ਆ ਗਈਆਂ। 2-4 ਦਿਨ ਉਹਨਾਂ ਨੂੰ ਘਮਾਇਆ ਫਰਾਇਆ। ਉਸ ਤੋਂ ਬਾਅਦ ਇਹ ਡਰਾਮਾ ਰਚਾਇਆ ਗਿਆ ਕਿ ਜੀ ਤੁਸੀਂ ਵੀ ਅਗਵਾ ਹੋ ਗਈਆਂ, ਜੇ ਮੈਂ ਵੀ ਹੋ ਗਿਆ। ਬੰਦੇ ਕੋਈ ਜਿਹੜਾ ਪਲਾਨ ਹੈ ਸੀਗਾ ਉਹਦੇ ਮੁਤਾਬਕ ਚੁੱਕ ਲਿਆ ਗਿਆ। ਹੁਣ ਉਹ ਕਹਿੰਦੀਆਂ ਹੈ ਕਿ ਸਾਨੂੰ ਜਦੋਂ ਚੁੱਕਿਆ ਗਿਆ ਉਸ ਤੋਂ ਬਾਅਦ ਸਾਡਾ ਰੇਪ ਕਰਦੇ ਰਹੇ ਨੇ ਔਰ ਜਦੋਂ ਵੀ ਉਹ ਆਉਂਦੇ ਸਨ ਇਹਨੂੰ ਕੁਛ ਨਹੀਂ ਸੀ ਕਹਿੰਦੇ, ਜਿੱਥੋਂ ਸਾਨੂੰ ਸ਼ੱਕ ਹੋਇਆ ਕਿ ਇਹਨਾਂ ਬੰਦਿਆਂ ਦੇ ਨਾਲ ਰਲਿਆ ਆ। ਉਸ ਤੋਂ ਬਾਅਦ ਹਾਲੈਂਡ ਵਾਲੀ ਕੁੜੀ ਦਾ ਪਿਓ ਆ ਜਿਹੜਾ ਉਹਨੂੰ ਆਖਿਆ ਗਿਆ ਹੈ ਕਿ ਇਹਦੀ ਰਿਹਾਈ ਦੇ ਬਦਲੇ ਪਾਕਿਸਤਾਨੀ 1 ਕਰੋੜ ਰੁਪਈਆ ਸ਼ਾਇਦ ਮੰਗਿਆ ਗਿਆ ਜਾਂ 15 ਕਰੋੜ ਮੰਗਿਆ ਗਿਆ ਦੋਵਾਂ ਦਾ। ਤੇ ਇਹ ਉਸ ਤੋਂ ਬਾਅਦ ਫਿਰ ਉਸ ਬੰਦੇ ਨੇ ਉਹ ਸਾਰਾ ਡਾਟਾ ਜਿਹੜਾ ਉਹ ਪੰਜਾਬ ਪੁਲਿਸ ਨੂੰ ਦਿੱਤਾ। ਪੰਜਾਬ ਪੁਲਿਸ ਨੇ ਗ੍ਰਿਫਤਾਰੀਆਂ ਵੀ ਕੀਤੀਆਂ, FIR ਵੀ ਦੇ ਦਿੱਤੀ ਗਈ ਹੈ। ਉਮੀਦ ਹੈ ਕਿ ਹਾਲੈਂਡ ਦੀ ਔਰ ਵੈਨਜ਼ੂਏਲਾ ਦੀ ਜਿਹੜੀ ਆ ਅੰਬੈਸੀਆਂ ਨੇ ਉਹ ਹੁਣ ਇਨਵੋਲਵ ਵੀ ਹੋਣਗੀਆਂ ਇਸ ਮਾਮਲੇ ਦੇ ਵਿੱਚ। ਔਰ ਜਿੱਥੇ ਤੱਕ ਰਹੇਗੀ ਗੱਲ ਜਜ਼ਾ ਸਜ਼ਾ ਦੀ, ਤੇ ਇਸ ਵੇਲੇ ਹੁਕਮਰਾਨ ਧੜੇ ਦੇ ਵੱਡੇ ਲੋਕ ਨੇ ਜਿਹੜੇ ਉਹ ਸੁਣਿਆ ਹੈ ਕਿ ਬਚ ਬਚਾਓ ਗੱਲ ਰਫਾ ਦਫਾ ਕਰਨ ਲਈ ਆਪਣੀ ਪੂਰੀ ਦੌੜ ਲਾਉਣ ਦੇ ਨੇ। ਵੇਖਨੇ ਆ ਕਿ ਇਸ ਕੇਸ ਚੋਂ ਕੀ ਨਿਕਲਦਾ ਆ। ਇੱਕ ਕਾਲਾ ਦੱਬਾ ਆ ਜਿਹੜਾ ਉਹ ਬਤੌਰ ਕੌਮ ਕਹਿ ਲਵੋਗੇ ਕੁਝ ਲੋਕਾਂ ਨੇ ਪੂਰੇ ਪਾਕਿਸਤਾਨ ਦੇ ਮੂੰਹ ਤੇ ਮਲਿਆ। ਲਾਹੌਰ ਤੋਂ ਮਸੂਦ ਇੱਕ ਹੋਰ ਬੁਰੀ ਖਬਰ ਆ ਰਹੀ ਹੈ ਕਿ ਲਾਹੌਰ 'ਚ ਇੱਕ ਹੋਰ ਸਕੂਲ ਦੀ ਛੱਤ ਡਿੱਗ ਪਈ ਹੈ। ਇੱਕ ਬੱਚੇ ਦੇ ਮੌਤ ਸਮੇਤ 10 ਦੇ ਲਾਗੇ ਚਾਗੇ ਬੱਚੇ ਜਿਹੜੇ ਨੇ ਉਹ ਫੱਟੜ
ਜੀ ਬਿਲਕੁਲ, ਬੱਚੇ ਵੀ ਔਰ ਸਿਆਣੇ ਵੀ। ਕੱਲ ਜੀ ਵੀਰਵਾਰ ਸੀ, ਦੁਪਹਿਰੇ 12:12 ਤੇ ਰੈਸਕਿਊ 1112 ਨੂੰ ਇੱਕ ਕਾਲ ਜਾਂਦੀ ਹੈ ਕਿ ਬਾਗਪਾਨਪੁਰਾ ਆ ਜਿਹੜਾ, ਉੱਥੇ ਇੱਕ ਪ੍ਰਾਈਵੇਟ ਸਕੂਲ ਦੀ ਤੀਜੀ ਮੰਜ਼ਲ ਦੀ ਛੱਤ ਆ ਜਿਹੜੀ ਉਹ ਪਹਿਲੀ ਮੰਜ਼ਲ ਤੇ ਆਣ ਡਿੱਗੀ, ਜਿਹਦੇ ਤੋਂ ਬਾਅਦ ਮਲਬੇ ਦੇ ਥੱਲੇ ਨੂੰ ਜਿਹੜੇ ਉਹ 10 ਤੋਂ ਵੱਧ ਬੱਚੇ ਨੇ। ਜਦੋਂ ਉਹ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਸਾਰਾ ਇਹ ਮਾਮਲਾ ਵੇਖਿਆ, ਪਰਖਿਆ, ਰੈਸਕਿਊ ਆਪਰੇਸ਼ਨ ਸ਼ੁਰੂ ਹੋਇਆ ਤੇ 10 ਵਰਿਆਂ ਦਾ ਬੱਚਾ ਅਬਦੁੱਲਾ ਜਿਹੜਾ ਉਹ ਦਮ ਤੋੜ ਚੁੱਕਿਆ ਸੀ। ਇਹਦੇ ਨਾਲ 10 ਕੁ ਹੋਰ ਬੱਚੇ ਸਨ ਜਿਹੜੇ ਉਹ ਵੀ ਸਨ, ਜਿਹੜੇ ਫੱਟਰ ਹਾਲਤ 'ਚ ਸਰਵਿਸਿਸ ਹਸਪਤਾਲ ਪੜਾਇਆ ਗਿਆ। ਫਿਰ ਜਿਹੜੇ ਉੱਥੇ ਮੌਕੇ ਦੇ ਲੋਕ ਸਨ ਉਹਨਾਂ ਆਖਿਆ ਕਿ ਜੀ ਥੱਲੇ ਹੋਰ ਵੀ ਲੋਕ ਨੇ। ਜਿਹੜਾ ਲੈਂਟਰ ਡਿੱਗਾ ਉਹ ਜਿਸ ਛੱਤ ਤੇ ਡਿੱਗਾ ਉਹ TR ਗਾਰਡਰਾਂ ਦੀ ਸੀਗੀ। ਉਹ ਫਿਰ ਹੋਰ ਲੋਕਾਂ ਨੂੰ ਵੀ ਉੱਥੋਂ ਕੱਢਿਆ ਗਿਆ ਔਰ ਹੁਣ ਇਸ ਟਾਈਮ ਮਰੀਅਮ ਨਵਾਜ਼ ਹੋਣੇ ਜਿਹੜੀਆਂ CM ਨੇ ਲੈਂਦੇ ਪੰਜਾਬ ਦੀਆਂ, ਉਹਨਾਂ ਨੋਟਿਸ ਲਿਆ ਔਰ ਪੰਜਾਬ ਤੋਂ ਐਜੂਕੇਸ਼ਨ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਆਖਿਆ ਪਹਿਲਾਂ ਤੇ ਏਡੇ ਕੰਝਾਨ ਆਬਾਦ ਇਲਾਕੇ ਦੇ ਵਿੱਚ ਸਕੂਲ ਦਾ ਜਿਹੜਾ ਉਹ ਦੱਸਿਆ ਜੇ, ਕਹਿੰਦੇ ਸਰਕਾਰੀ ਸਕੂਲ ਵਾਲੀ ਗਲੀ, ਸਰਕਾਰੀ ਕਾਲਜ ਵਾਲੀ ਗਲੀ ਹੈ ਜਿਹੜੀ ਉਹ ਆ। ਦੂਜਾ, ਜਦੋਂ ਗਰਮੀਆਂ ਦੀਆਂ ਛੁੱਟੀਆਂ 'ਚ ਸਮਰ ਕੈਂਪ ਲਾਉਣ ਤੇ ਪਾਬੰਦੀ ਲਾਈ ਗਈ ਹੈ ਸਰਕਾਰ ਵੱਲੋਂ, ਤੇ ਫਿਰ ਸਕੂਲ ਸਮਰ ਕੈਂਪ ਕਿਉਂ ਲਾਉਣਗੇ? ਔਰ ਇਹ ਸਮਰ ਕੈਂਪ 'ਚ ਗਏ ਬੱਚੇ ਨੇ ਜਿਹੜੇ ਇਦਾਂ ਕਿਉਂ ਮੌਤ ਦਾ ਸ਼ਿਕਾਰ ਹੋਏ ਨੇ? ਹੁਣ ਜਿਹੜਾ ਐਜੂਕੇਸ਼ਨ ਦਾ ਮਹਿਕਮਾ ਆ, ਸੂਬਾ ਮਹਿਕਮਾ, ਉਹਦੇ ਕੋਲ ਪੁੱਛ ਪ੍ਰਤੀਤ ਕਰ ਲਈ ਗਈ ਹੈ, ਪਰ ਪਿਛਲੇ ਜਿਹੜੇ ਮੋਏ ਬੱਚੇ ਨੇ ਉਸ ਤੋਂ ਬਾਅਦ ਨਵਾਂ ਮਾਮਲਾ ਆ ਗਿਆ। ਪਾਕਿਸਤਾਨ 'ਚ ਚੱਲ ਰਿਹਾ ਜੀ ਸੌਣ ਭਾਦਰੋਂ, ਬਾਰਿਸ਼ਾਂ ਨੇ ਜਿਹੜੀਆਂ ਉਹ ਤੂਫਾਨ, ਹਨੇਰੀਆਂ ਇਹ ਪੂਰੇ ਜ਼ੋਰਾਂ ਤੇ ਚੱਲਣ ਡਈਆਂ। ਕਮਜ਼ੋਰ ਛੱਤਾਂ ਨੇ ਜਿਹੜੀਆਂ ਹਰ ਸਾਲ ਡਿੱਗਦੀਆਂ, ਬਿਜਲੀ ਲੱਗਣ ਦੇ ਨਾਲ ਬਹੁਤ ਕੁਝ ਹੁੰਦਾ, ਪਰ ਬੱਚਿਆਂ ਦੇ ਉੱਤੇ ਬਕੌਲ ਤੁਹਾਡੇ ਪ੍ਰਵੀਨ ਕਿ ਇਹ ਮਾਮਲਾ ਕੋਈ ਲਾਹੌਰ ਸ਼ਹਿਰ ਜਿਹੜਾ ਇਹ ਭਾਰਾ ਹੀ ਬਣ ਗਿਆ ਹੈ। ਇਹ ਬਗੈਰ ਕਹਿ ਲਵੋ ਕਿ ਹਫਤਾ ਨਹੀਂ 7 ਦਿਨ ਨਹੀਂ ਨਿਕਲੇ ਤੇ ਇਹ ਦੂਜੀ ਖਬਰ ਜਿਹੜੀ ਇਹ ਆ ਗਈ। ਪੈਸੇ ਨਾ ਹੋਣ ਕੋਲੋਂ ਜਵਾਨ ਪੁੱਤਰ ਦਾ ਪਿਓ ਬਗੈਰ ਕਫਨ ਤੋਂ ਪੁੱਤਰ ਨੂੰ ਦਫਨਾਉਣ ਕਬਰਸਤਾਨ ਚਲਾ ਗਿਆ। ਮੁਲਤਾਨ ਤੋਂ ਆਈ ਇਸ ਦਿਲ ਦਿਖਾਉਣ ਵਾਲੀ ਖਬਰ ਦੀ ਅਸਲ ਜਾਣਕਾਰੀ ਕੀ ਹੈ? ਅਸਲ ਜਾਣਕਾਰੀ ਇਹ ਹੈ ਕਿ ਜੀ 9 ਮੁਹਰਮ ਨੂੰ 25 ਵਰਿਆਂ ਦਾ ਮੁੰਡਾ ਸੀਗਾ, ਨਸ਼ਾ ਕਰਦਾ ਸੀਗਾ, ਘਰ ਦਾ ਸਮਾਨ ਸਮੂਨ ਵੀ ਸਾਰਾ ਵੇਚਿਆ ਸੀ, ਮਾਂ ਕੋਲ ਪੈਸੇ ਲੈ ਕੇ ਤੇ ਗਿਆ, ਓਵਰਡੋਸ ਹੋਇਆ, ਕਿਸੇ ਸੜਕ ਤੇ ਮਰਿਆ ਪਿਆ ਰਿਹਾ। ਆ ਕੇ ਤੇ ਉੱਥੇ ਸੜਕ ਦੇ ਉੱਤੇ ਲੋਕਾਂ ਨੇ ਵੇਖਿਆ, ਉਹ ਇਹ ਤੇ ਫਲਾਣੇ ਦਾ ਆ, ਘਰ ਇਤਲਾਹ ਦਿੱਤੀ ਤੇ ਘਰ ਕਹਿਣ ਦੇ ਨੇ ਕਿ ਇੰਨੇ ਜੋਗੇ ਵੀ ਨਹੀਂ ਸਨ ਕਿ ਉਹ ਖੱਫਣ ਖਰੀਦ ਕੇ ਪਾ ਸਕਦੇ, ਜਨਾਜ਼ਾ ਬਕਾਇਦਾ ਕਰ ਸਕਦੇ। ਜਾ ਕੇ ਜਦੋਂ ਵੇਖਿਆ ਲਾਸ਼ 2 ਦਿਨ ਪੁਰਾਣੀ ਸੀਗੀ ਔਰ ਉਹ ਬੋ ਮਾਰ ਚੁੱਕੀ ਸੀਗੀ। ਪਿਓ ਨੇ ਚਾਦਰ ਦੇ ਵਿੱਚ ਲਪੇਟੀ, ਬੜੀ ਦਰਦਨਾਕ ਜੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਹੈ, ਲੈ ਕੇ ਤੇ ਕਬਰਸਤਾਨ ਨੂੰ ਤੁਰ ਪਿਆ। ਕਬਰਸਤਾਨ ਜਦੋਂ ਗਏ ਤੇ ਗੋਰਕਨ ਨੇ ਕਿਹਾ ਕਿ ਕਬਰ ਆ ਜਿਹੜੀ ਉਹਦੀ ਪਟਾਈ ਔਰ ਸਭ ਕੁਝ ਦੱਬਣ ਦਾ ਉਹ 10,000 ਰੁਪਈਆ। ਉਹਨਾਂ ਆਖਿਆ ਸਾਡੇ ਕੋਲ ਇੰਨੇ ਪੈਸੇ ਕਿੱਥੇ ਆ? ਉਸ ਤੋਂ ਬਾਅਦ ਲਾਗੇ ਇੱਕ ਮਸੀਤ ਸੀ, ਉੱਥੇ ਲੋਕਾਂ ਨੂੰ ਬੋ ਗਈ ਕਿ ਕਿਸੇ ਲਾਸ਼ ਦੀ ਬੋ ਆ, ਔਰ ਕਬਰਸਤਾਨ ਦੇ ਵਿੱਚ ਕੁਝ ਲੋਕ ਨੇ ਜਿਹੜੇ ਇੱਕ ਲਾਸ਼ ਰੱਖ ਕੇ ਬੈਠੇ ਨੇ। ਜਦੋਂ ਜਾ ਕੇ ਵੇਖਿਆ ਤੇ ਇਸ ਲਾਸ਼ ਦੀ, ਯਾਨੀ ਇਸ ਮੌਣ ਵਾਲੇ ਮੁੰਡੇ ਦਾ ਪਿਓ, ਉਹਦੀ ਮਾਂ, ਉਹਦੀ ਭੈਣ ਤੇ ਉਹਦਾ ਭਣਵਈਆ, ਇਹ ਚਾਰੇ ਉੱਥੇ ਮੌਜੂਦ ਸਨ। ਮਸਜਿਦ ਵਾਲਿਆਂ ਨੇ ਕਿਹਾ ਕਿ ਕੀ ਹੈ ਜੀ, ਮੇਰੇ ਕੋਲ ਤੇ ਪੈਸੇ ਨਹੀਂ ਗੇ, ਹੈ ਇਹ ਪੈਸੇ ਮੰਗਣ ਡਿਆ ਗੋਰਕਨ, ਕੀ ਕਰਾਂ? ਪਹਿਲਾਂ ਕਹਿੰਦੇ ਕਿ ਮਸੀਤੇ ਐਲਾਨ ਦੀ ਕਰਨ ਦੀ ਬਜਾਏ ਉਹਨਾਂ ਨੇ ਨਾ ਪੁਲਿਸ ਦੇ ਮਹਿਕਮੇ ਨੂੰ 15 ਨੂੰ ਕਰ ਦਿੱਤਾ ਕਿ ਇਹ ਕੋਈ ਲਾਸ਼ ਲਈ ਫਿਰਦੇ, ਪਤਾ ਨਹੀਂ ਕਤਲ ਕੀਤਾ ਜਾਂ ਕੀ ਪੁਲਿਸ ਕੇਸ ਆ। ਆਓ ਪੁਲਿਸ ਵਾਲੇ ਜਦੋਂ ਆਏ ਉਹਨਾਂ ਵੇਖਿਆ ਕਿ ਹਾਂ ਨਸ਼ਈ ਹੈ। ਅੱਛਾ ਜੀ, ਹੁਣ ਉਹਨੇ ਆਖਿਆ ਜੀ ਮੈਂ ਦਫਨਾਉਣਾ ਆ, ਇਹ ਮੇਰੇ ਕੋਲ ਪੈਸੇ ਮੰਗਦੇ। ਪੁਲਿਸ ਵਾਲਿਆਂ ਨੇ ਆਪਣੇ ਬੋਝੋ ਚੰਦਾ ਕੱਢ ਕੇ ਪਾ ਕੇ ਤੇ ਉਹ ਖੱਫਣਾ ਜਿਹੜਾ ਪਾਇਆ ਔਰ ਕਬਰ ਦੇ ਪੈਸੇ ਨੇ ਜਿਹੜੇ ਉਹ ਦਿੱਤੇ। ਉਸ ਤੋਂ ਬਾਅਦ ਹੁਣ ਪੁਲਿਸ ਵਾਲੇ ਫਸ ਗਏ। ਉਹਨੂੰ ਆਖਿਆ ਜਾ ਰਿਹਾ ਤੁਸੀਂ ਪੋਸਟਮਾਰਟਮ ਕਿਉਂ ਨਹੀਂ ਕਰਾਇਆ? ਤੁਸੀਂ ਉਹਨਾਂ ਆਖਿਆ ਜੀ ਮੁੱਢਲਾ ਬਿਆਨ ਉਹਦੇ ਪਿਓ ਨੂੰ ਦਿੱਤਾ ਸੀਗਾ। ਇਹ ਪੱਤਰਕਾਰ, ਤੁਹਾਨੂੰ ਪਤਾ ਹੈ, ਸੋਸ਼ਲ ਮੀਡੀਆ ਇਨਫਲੂਐਂਸਰ ਖਾਸਕਾਰ ਇਹ ਅਪੜ ਜਾਂਦੇ ਨੇ। ਉਹਨਾਂ ਨੇ ਇਹ ਮਾਮਲਾ ਜਿਹੜਾ ਇਹ ਜ਼ਰਾ ਸੋਸ਼ਲ ਮੀਡੀਆ ਤੇ ਚੁੱਕਿਆ ਔਰ ਉਸ ਤੋਂ ਬਾਅਦ ਲੋਕ ਨੇ ਜਿਹੜੇ ਉਹਨਾਂ ਨਾਲ ਹਮਦਰਦੀ ਹੋਈ। ਪਰ ਹੁਣ ਇਹ ਮਾਮਲਾ ਹੈ ਜਿਹੜਾ ਇਹ ਇਸ ਲਈ ਦੁੱਖ ਦੇਣ ਡਿਆ ਹੈ, ਕਿੱਡਾ ਔਖਾ ਹੁੰਦਾ ਹੈ ਇੱਕ ਬੁੱਢੇ ਪਿਓ ਦਾ ਆਪਣੇ ਜਵਾਨ ਮੁੰਡੇ ਦੀ ਲਾਸ਼ ਚੁੱਕਣਾ, ਔਰ ਕਿੱਡੇ ਕਹਿਰ ਚੋਂ ਉਹ ਨੰਗਾ ਹੋਏਗਾ ਔਰ ਕੀ ਉਹਦੇ ਤੇ ਗੁਜ਼ਰੀ ਹੋਏਗੀ। ਮੁੰਡਾ ਨਹੀਂ ਮਰਿਆ, ਅਸਲ ਤੇ ਉਹ ਆਪ ਮਰ ਗਿਆ ਨਾ ਜਦੋਂ ਉਹਦੀ ਲੋਥ ਚੁੱਕੀ। ਔਰ ਉਸ ਤੋਂ ਬਾਅਦ ਹਾਲਾਤ ਇੰਨੇ ਮਾੜੇ ਹੋਣ ਕਿ ਘਰ 'ਚ ਕੁਝ ਖਾਣ ਪੀਣ ਨੂੰ ਨਾ ਹੋਵੇ, ਭਾਂਡਾ ਟਿੰਡਾ ਜਿਹੜਾ ਉਹਨੇ ਵੇਚ ਦਿੱਤਾ ਹੋਏ, ਨਸ਼ੇ ਦੇ ਬਾਰੇ ਮਾਂ ਦੇ ਜਿਹੜਾ ਕੋਈ ਹੈ ਘਰ ਸ਼ੈ ਪਈ ਉਹ ਵੀ ਵੇਚਦੀ ਹੋਏ, ਫਿਰ ਬਿਲਾਖਰ ਮਰ ਜਾਏ ਔਰ ਮਾਪੇ ਨੇ ਜਿਹੜੇ ਇਸ ਹਾਲ 'ਚ ਹੋਣ। ਇਹ ਬਹੁਤ ਦੁੱਖ ਦੇਣ ਵਾਲਾ ਮਾਮਲਾ ਜਿਹੜਾ ਇਸ ਖਬਰ ਰਾਹੀਂ ਸਾਹਮਣੇ ਆਇਆ ਜੀ। ਜੇ ਮੈਂ ਲਾਹੌਰ ਗਿਆ ਤੇ ਮੈਨੂੰ ਕਿਤੇ ਹੋਰ ਜਾਣ ਨਹੀਂ ਦਿੱਤਾ ਜਾਏਗਾ, ਇਸ ਲਈ ਮੈਂ ਲਾਹੌਰ ਹੀ ਨਹੀਂ ਜਾਂਦਾ ਪਿਆ, ਇਹ ਆਖਣਾ ਹੈ ਜੀ ਦਿਲਜੀਤ ਦੋਸਾਂਝ। ਦਲਜੀਤ ਦੋਸਾਂਝ ਹੋਣਾ ਦਾ ਪ੍ਰਵੀਨ ਯੂਰਪ ਦਾ ਟੂਰ ਸ਼ੁਰੂ ਹੋ ਰਿਹਾ ਹੈ, ਲਾਈਵ ਹੋਏ ਉਹ, ਉੱਥੇ ਦੁਨੀਆ ਭਰ ਚੋਂ ਲੋਕ ਆਏ, ਉਹਨਾਂ ਨੇ ਸਵਾਲ ਪੁੱਛੇ। ਪਾਕਿਸਤਾਨ ਤੋਂ ਇੱਕ ਬੰਦੇ ਨੇ ਸਵਾਲ ਪੁੱਛਿਆ ਕਿ ਲਾਹੌਰ ਕਦੋਂ ਆ ਰਹੇ ਜੀ? ਉਹਨੇ ਆਖਿਆ ਕਿ ਜੇ ਮੈਂ ਲਾਹੌਰ ਆ ਗਿਆ ਤੇ ਫਿਰ ਮੈਨੂੰ ਕਿਤੇ ਹੋਰ ਨਹੀਂ ਜਾਣ ਦਿੱਤਾ ਜਾਏਗਾ, ਕਿਉਂਕਿ ਇਸ ਤੋਂ ਪਹਿਲਾਂ ਆਪਣੀ ਫਿਲਮ ਆ ਜਿਹੜੀ ਸਰਦਾਰ ਜੀ 3 ਉਹ ਭੁਗਤ ਚੁੱਕੇ ਹਾਨੀਆਂ ਅਮਰ ਨੂੰ ਲੈ ਕੇ, ਰਿਲੀਜ਼ ਹੋਈ, ਭਾਰਤ 'ਚ ਪਾਬੰਦੀ ਲੱਗ ਗਈ। ਉਹ ਕਹਿੰਦਾ ਵੀ ਰਿਹਾ ਕਿ ਯਾਰ ਜਦੋਂ ਪਾਕਿਸਤਾਨ ਭਾਰਤ ਦੇ ਹਾਲਾਤ ਠੀਕ ਸਨ ਮੈਂ ਫਿਲਮ ਉਦੋਂ ਸ਼ੂਟ ਕੀਤੀ ਹੈ, ਰਿਲੀਜ਼ ਹੁਣ ਹੋਈ ਹੈ, ਮੈਨੂੰ ਕੀ ਪਤਾ। ਸੇਮ ਗੱਲਾਂ ਉਹਨੇ ਆਖਿਆ ਕਿ ਇਹ ਸਿਆਸਤ ਹੈ, ਮੈਂ ਸਿਆਸਤ ਤੋਂ ਦੂਰ ਰਹਿਣਾ ਆ, ਜੀ ਤੇ ਕਰਦਾ ਹੈ ਲਾਹੌਰ ਆਉਣ ਨੂੰ, ਲਾਹੌਰ ਵੇਖਣ ਨੂੰ, ਪਰ ਮੈਨੂੰ ਇਹ ਪਤਾ ਹੈ ਕਿ ਜੇ ਮੈਂ ਲਾਹੌਰ ਆ ਗਿਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਤੇ ਹੋਰ ਨਹੀਂ ਜਾਣ ਦਿੱਤਾ ਜਾਏਗਾ। ਇਸ ਕਰਕੇ ਮੈਂ ਇਹਨਾਂ ਕੰਮਾਂ ਤੋਂ ਜ਼ਰਾ ਹਟਵਾ ਰਹਿਣਾ ਆ, ਦੂਰ ਰਹਿਣਾ ਆ। ਇਹ ਤਾਜ਼ਾ ਬਿਆਨ ਹੈ ਜਿਹੜਾ ਇਹ ਚਰਚਾਯੋਗ ਆ, ਬਹੁਤ ਟ੍ਰੈਂਡ ਚੱਲ ਰਿਹਾ ਇਸ ਵੇਲੇ, ਦਲਜੀਤ ਐਂਡ ਲਾਹੌਰ, ਲਾਹੌਰ ਐਂਡ ਦਲਜੀਤ ਦੋਸਾਂਝ। ਦਲਜੀਤ ਦੋਸਾਂਝ
ਅਬਾਊਟ ਲਾਹੌਰ ਬਹੁਤ ਸਾਰਾ ਚੱਲ ਰਿਹਾ ਹੈ, ਲੇਕਿਨ ਇਹ ਆਨਲਾਈਨ ਉਹਨੇ ਆਖਿਆ ਕਿ ਹਾਂ ਮੇਰਾ ਲਾਹੌਰ ਆਉਣ ਨੂੰ ਤਾਂ ਜੀ ਹੈ, ਪਰ ਮੈਨੂੰ ਇਹ ਵੀ ਪਤਾ ਹੈ ਕਿ ਹਾਲਾਤ ਜਿਹੜੇ ਬਣੇ ਪਏ ਨੇ, ਜੇ ਮੈਂ ਲਾਹੌਰ ਆ ਗਿਆ ਤਾਂ ਫਿਰ ਮੈਂ ਕਿਤੇ ਹੋਰ ਨਹੀਂ ਜਾ ਸਕਾਂਗਾ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਗੱਲ ਜਿਹੜੀ ਜਾਂਦੇ ਜਾਂਦੇ ਕਰੀ ਦੀ ਹੁੰਦੀ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਅਮਰੀਕਾ ਮੁਜਬ 5 ਦਿਨ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ 5 ਦਿਨ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ, ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।